ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਕੁਛ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ। ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮੋਟ, ਸਰਬਜੀਤ ਸਿੰਘ ਚੋਕਰ ਟਰਲਿਕ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ ਰਾਮ ਮੰਦਿਰ ਦੀ। ਇਸ ਮੁੱਦੇ ਤੇ ਕੇਂਦਰ ਸਰਕਾਰ ਸੁਪਰੀਮ ਕੋਰਟ ਪਹੁੰਚੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮੁੱਦਾ ਹੁਣ ਪਤਾ ਹੈ ਜੀ ਕਿ ਇਲੈਕਸ਼ਨਾਂ ਜਿਹੜੀਆਂ ਉਹ ਆ ਰਹੀਆਂ ਨੇ, ਮੁੱਦੇ ਤਾਂ ਹੋਰ ਹੈ ਨਹੀਂ ਗੇ ਜਿਹੜੇ ਉਠਾਏ ਜਾ ਸਕਣ, ਤੇ ਇੱਦਾਂ ਦੇ ਮੁੱਦੇ ਜਿਹੜੇ ਆ ਜੀ ਉਹਦੇ ਵਿੱਚ ਕੜਮੱਸ ਪਾਇਆ ਜਾਊਗਾ ਹੁਣ, ਜਿਹੜਾ ਜੀ ਲੋਕਾਂ ਨੂੰ ਉਲਝਾਉਣ ਦੇ ਵਾਸਤੇ ਉੱਥੇ ਜਿਹੜਾ ਜੀ ਉਹ ਰਹਿਣ। ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਜੀ ਇਸੇ ਤਰ੍ਹਾਂ ਦਾ ਇੱਕ ਸਟੈਪ ਚੁੱਕਦਿਆਂ ਹੋਇਆ ਕੇਂਦਰ ਦੀ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਆ। ਸੁਪਰੀਮ ਕੋਰਟ ਤੋਂ ਸਾਲ 2003 ਦੇ ਹੁਕਮਾਂ ਨੂੰ ਮੁੜ ਕੇ ਲਾਗੂ ਕਰਨ ਦੀ ਮੰਗ ਕੀਤੀ ਹੈ। ਇਹਨਾਂ ਹੁਕਮਾਂ ਦੇ ਤਹਿਤ ਸਰਕਾਰ ਨੇ ਬਿਨਾਂ ਕਿਸੇ ਵਿਵਾਦ ਵਾਲੀ ਜਿਹੜੀ ਅਕਵਾਇਰ ਕੀਤੀ ਹੋਈ 67 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ, ਇਹਦੇ ਅਸਲ ਮਾਲਕਾਂ ਨੂੰ ਵਾਪਸ ਕਰਨ ਦੀ ਆਗਿਆ ਮੰਗੀ ਹੈ। ਇਹ ਜ਼ਮੀਨ ਰਾਮ ਜਨਮ ਭੂਮੀ ਬਾਬਰੀ ਮਸਜਿਦ ਦੇ ਆਲੇ ਦੁਆਲੇ ਹੈ, ਔਰ 6 ਦਸੰਬਰ 92 ਨੂੰ ਕਾਰ ਸੇਵਕਾਂ ਦੇ ਵੱਲੋਂ ਢਾਇਆ ਗਿਆ ਜਿਹੜਾ ਢਾਂਚਾ ਸੀਗਾ, ਇਹਦੀ ਜਿਹੜੀ ਸਿਰਫ 0.313 ਜਿਹੜੀ ਏਕੜ ਥਾਂ ਉਹਦੇ ਵਿੱਚ ਖੜਾ ਸੀਗਾ, ਔਰ ਇਹ 2.77 ਏਕੜ ਪੌਣੇ 3 ਏਕੜ ਜਿਹੜਾ ਪਲਾਟ ਹੈ ਜੀ। ਔਰ 93 ਦੇ ਵਿੱਚ ਸਰਕਾਰ ਨੇ ਇੱਕ ਕਾਨੂੰਨ ਬਣਾ ਕੇ ਇਹ ਪੌਣੇ 3 ਏਕੜ ਦੇ ਪਲਾਟ ਦੀ ਸਣੇ ਕੁੱਲ ਜਿਹੜੀ 67 ਏਕੜ ਦੇ ਕਰੀਬ ਜਿਹੜੀ ਜ਼ਮੀਨ ਸੀਗੀ ਉਹ ਅਕਵਾਇਰ ਕਰ ਲਈ। ਇਸ ਜ਼ਮੀਨ ਦੇ ਵਿੱਚੋਂ ਰਾਮ ਜਨਮ ਨਿਆਸ ਬਿਨਾਂ ਕਿਸੇ ਵਿਵਾਦ ਵਾਲੀ 42 ਏਕੜ ਜ਼ਮੀਨ ਦਾ ਮਾਲਕ ਹੈ। ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਦੇ ਵੱਲੋਂ ਜੀ ਇੱਥੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਐਪਲੀਕੇਸ਼ਨ ਹੈ, ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਜ਼ਮੀਨ ਸਿਰਫ 0.313 ਏਕੜ ਜਿਹੜੀ ਵਿਵਾਦਤ ਹੈ, ਔਰ ਇਹਦੇ ਵਿੱਚੋਂ ਵਿਵਾਦਤ ਢਾਂਚਾ ਹਟਾਇਆ ਗਿਆ ਜੀ। ਇਸ ਅਰਜ਼ੀ ਦੇ ਵਿੱਚ ਕੇਂਦਰ ਸਰਕਾਰ ਨੇ ਅਦਾਲਤ ਤੋਂ ਆਗਿਆ ਮੰਗੀ ਹੈ ਕਿ ਉਹਨਾਂ ਦੇ ਅਸਲ ਮਾਲਕਾਂ ਨੂੰ ਮੋੜਨ ਦੀ ਜਿਹੜੀ ਹੈ ਜੀ ਉਹ ਪਰਮਿਸ਼ਨ ਦਿੱਤੀ ਜਾਵੇ। ਕਾਂਗਰਸ ਨੇ ਇਹਦੇ ਉੱਤੇ ਜਿਹੜਾ ਜੀ ਦਾਇਰ ਕੀਤਾ ਹੈ ਆਪਣਾ ਜਿਹੜਾ ਜੀ ਉਹ ਰੋਸ, ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ 2 ਮਹੀਨੇ ਪਹਿਲਾਂ ਅਚਾਨਕ ਇੱਥੋਂ ਇਹਨਾਂ ਨੂੰ ਜਿਹੜੀ ਹੈ ਜੀ ਇਹ ਜ਼ਮੀਨ ਜਿਹੜੀ ਉਹ ਯਾਦ ਆ ਗਈ, ਔਰ ਅਯੁੱਧਿਆ ਦੇ ਵਿੱਚ ਜਿਹੜੀ ਵਿਵਾਦਗ੍ਰਸਤ ਜ਼ਮੀਨ ਦੇ ਆਲੇ ਦੁਆਲੇ ਅਸਲ ਮਾਲਕਾਂ ਤੋਂ ਜਿਹੜੀ ਲਈ ਵਾਧੂ ਜ਼ਮੀਨ ਉਹਦੇ ਅਸਲ ਮਾਲਕਾਂ ਨੂੰ ਵਾਪਸ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਭਾਜਪਾ ਨੇ ਜਿਹੜਾ ਜੀ ਉਹ ਜਾਇਜ਼ ਠਹਿਰਾਇਆ, ਔਰ ਇਹ ਗੱਲ ਕਹੀ ਹੈ ਕਿ ਰਾਮ ਜਨਮ ਭੂਮੀ ਨਿਆਸ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹਨੂੰ ਵਾਪਸ ਕੀਤੀ ਜਾਣ ਵਾਲੀ ਜ਼ਮੀਨ ਦੇ ਨਾਲ ਉਹ ਕੀ ਕਰਦਾ। ਇਸ ਤਰ੍ਹਾਂ ਦੇ ਜਿਹੜੇ ਮੁੱਦੇ ਨੇ, ਚਾਹੇ ਉਹ ਹਿੰਦੂ ਮੁਸਲਿਮ ਵਿਵਾਦ ਹੈ, ਚਾਹੇ ਇਹ ਰਾਮ ਮੰਦਿਰ ਹੈ ਜੀ, ਇਹ ਭਾਜਪਾ ਨੂੰ ਯਾਦ ਆਉਂਦੇ ਆ ਜਦੋਂ ਲੋਕ ਸਭਾ ਚੋਣਾਂ ਜਿਹੜੀਆਂ ਜੀ ਉਹ ਆ ਜਾਂਦੀਆਂ ਨੇ। ਤੇ ਇਹ ਸੁਪਰੀਮ ਕੋਰਟ ਦੇ ਵਿੱਚ ਜਾਣਾ ਇੱਕ ਗੱਲ ਦੀ ਨਿਸ਼ਾਨਦੇਹੀ ਜਿਹੜਾ ਜੀ ਉਹ ਕਰਦਾ ਕਿ ਇਹ ਜਿਹੜੀਆਂ ਚੋਣਾਂ ਦੀ ਉਹ ਬਹੁਤ ਜਲਦੀ ਆ ਰਹੀਆਂ ਨੇ, ਤਾਂ ਹੀ ਕਰਕੇ ਜਿਹੜਾ ਜੀ ਇਹ ਮੁੱਦਾ ਮੁੜ ਕੇ ਫੇਰ ਖੋਲਿਆ ਗਿਆ। ਬਿਲਕੁਲ ਜੀ, ਵੋਟਾਂ ਦੇ ਵੇਲੇ ਕੋਈ ਨਾ ਕੋਈ ਧਰਮ ਦੀ ਗੱਲ ਜਾਂ ਜਾਤਪਾਤ ਦੀਆਂ ਗੱਲਾਂ ਬਹੁਤ ਜ਼ਿਆਦਾ ਕੀਤੀਆਂ ਜਾਂਦੀਆਂ। ਤੇ ਅੱਗੇ ਆਪਾਂ ਬਹਿਬਲ ਕਲਾਂ ਗੋਲੀਕਾਂਡ ਦੀ ਜੇ ਗੱਲ ਕਰੀਏ, ਜਿਹੜੇ ਉਸ ਦੇ ਵਿੱਚ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਪੁਲਿਸ ਵਾਲਿਆਂ ਨੂੰ, ਉਹਨਾਂ ਦੀ ਜ਼ਮਾਨਤ ਤੇ ਫੈਸਲਾ ਅੱਜ ਹੋਵੇਗਾ। ਇਹਦੇ ਉੱਤੇ ਪਲ ਪਲ ਜਿਹੜਾ ਜੀ ਸਾਰਾ ਕੁਛ ਬਦਲ ਰਿਹਾ ਜੀ। ਕਈ ਕੁਛ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਜਿੰਨੀ ਕੁ ਹੁਣ ਤੱਕ ਦੀ ਜਿਹੜੀ ਇਹਦੇ ਵਿੱਚ ਡਿਵੈਲਪਮੈਂਟ ਹੈ ਜੀ ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਜਿਹੜੇ ਇੱਕ ਤਾਂ ਜਿਹੜੇ SP ਤੇ ਇੰਸਪੈਕਟਰ ਜਿਹੜੇ ਉਸ ਵੇਲੇ SP ਤੇ ਇੰਸਪੈਕਟਰ ਜਿਹੜੇ ਸਨ, SP ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ, ਉਹਨਾਂ ਨੂੰ ਕਿਉਂਕਿ SIT ਨੇ ਸਮਨਿੰਗ ਕੀਤੀ ਹੋਈ ਸੀਗੀ, 29 ਤਰੀਕ ਨੂੰ ਉਹਨਾਂ ਨੇ ਪੇਸ਼ ਹੋਣਾ ਸੀ। ਜਿਹੜੇ SIT ਦੇ ਆਫਿਸਰ ਨੇ ਉਹ ਉਹਨਾਂ ਨੂੰ ਉਡੀਕਦੇ ਰਹੇ, ਉਹ ਨਹੀਂ ਆਏ।
ਉਹਨਾਂ ਦੇ ਨਾ ਆਉਣ ਦੀ ਸੰਭਾਵਨਾ ਪਹਿਲਾਂ ਹੀ ਸੀ। ਉਹਦਾ ਕਾਰਨ ਇਹ ਹੈ ਕਿ ਉਹ ਇਸ ਗੱਲੋਂ ਖੌਫਜ਼ਦਾ ਨੇ ਜਦੋਂ ਦੇ ਚਰਨਜੀਤ ਸ਼ਰਮਾ ਦੀ ਜਿਹੜੀ ਉਹ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ, ਜਿਹਦੇ ਕਰਕੇ ਉਹਨਾਂ ਨੇ ਫਰੀਦਕੋਟ ਦੀ ਜਿਹੜੀ ਸੈਸ਼ਨ ਅਦਾਲਤ ਹੈ ਉਹਦੇ ਵਿੱਚ ਐਪਲੀਕੇਸ਼ਨ ਜਿਹੜੀ ਉਹ ਲਾਈ ਹੋਈ ਹੈ। ਜਿਹੜਾ SHO ਹੈ ਅਮਰਜੀਤ ਸਿੰਘ ਕੁਲਾਰ, ਉਹ ਸਾਬਕਾ SHO ਉਸ ਟਾਈਮ ਸੀਗਾ ਜਿਹੜਾ ਜੀ ਇੱਥੇ ਬਹਿਬਲ ਕਲਾਂ, ਉਹ ਵੀ ਜਿਹੜਾ ਜੀ ਪਹੁੰਚ ਗਿਆ ਇੱਥੇ ਫਰੀਦਕੋਟ ਦੀ ਅਦਾਲਤ ਦੇ। ਪਰ ਦੂਜੇ ਪਾਸੇ ਇਹਦੇ ਵਿੱਚ ਇੱਕ ਹੋਰ ਟਰਨ ਜਿਹੜਾ ਜੀ ਉਹ ਇਹ ਆਇਆ ਕਿ ਗੋਲੀ ਕਾਂਡ ਦੇ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦਾ ਮੁੰਡਾ, ਉਹਨੇ ਵੀ ਇੱਕ ਐਪਲੀਕੇਸ਼ਨ ਜਿਹੜੀ ਹੈ ਜੀ ਉਹ ਫਰੀਦਕੋਟ ਦੀ ਸੈਸ਼ਨ ਦੀ ਅਦਾਲਤ ਦੇ ਵਿੱਚ ਲਾ ਦਿੱਤੀ ਹੈ। ਔਰ ਇਹਦੇ ਵਿੱਚ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ, ਜਿਹੜੇ ਇਹ ਆਫੀਸਰ ਗਏ ਹੋਏ, ਜਿਹਦੇ ਉੱਤੇ ਫੈਸਲਾ ਅੱਜ ਫਰੀਦਕੋਟ ਦੀ ਸੈਸ਼ਨ ਦੀ ਅਦਾਲਤ ਜਿਹੜੀ ਹੈ ਜੀ ਉਹ ਸੁਣਾ ਸਕਦੀ ਹੈ ਸੰਭਾਵੀ ਰੂਪ ਦੇ ਵਿੱਚ। ਕ੍ਰਿਸ਼ਨ ਭਗਵਾਨ ਸਿੰਘ ਦੇ ਮੁੰਡੇ ਨੇ ਜਿਹੜੀ ਜੀ ਇਹ ਗੱਲ ਕਹੀ ਹੈ ਤੇ ਉਹਨੂੰ ਵੀ ਜਿਹੜਾ ਜੀ ਉਹ ਸੁਣਿਆ ਜਾਵੇ, ਕਿਉਂਕਿ ਉਹ ਵਿਕਟਮ ਹੈ ਇਸ ਸਭ ਕਾਸੇ ਦਾ। ਜਿਹੜੇ ਇੱਥੇ ਜਿਹੜੀ ਐਪਲੀਕੇਸ਼ਨ ਲਾਈ ਗਈ ਆ ਉਹਦੇ ਵਿੱਚ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਇੱਕ ਗਵਾਹ ਨੰਬਰ 177 ਹੈ, ਉਹਦੀ ਬੜੀ ਅਹਿਮੀਅਤ ਜਿਹੜੀ ਜੀ ਉਹ ਕਹੀ ਜਾ ਰਹੀ ਹੈ, ਕਿਉਂਕਿ ਇਹ ਗਵਾਹ ਨੰਬਰ 177 ਦੇ ਕਰਕੇ ਇਹ ਸਿੱਧਮ ਸਿੱਧਾ ਜਿਹੜਾ ਜੀ ਹੁਣ ਚੱਲ ਰਿਹਾ IG ਵੱਲ ਨੂੰ, ਇੱਕ IG ਵੱਲ ਨੂੰ, ਜਿਹੜਾ ਉਸ ਟਾਈਮ ਲੁਧਿਆਣਾ ਰੇਂਜ ਦੇ ਵਿੱਚ ਜਿਹੜੇ ਉਹ ਸਨ। ਇਹ ਫੋਰਸ ਜਿਹੜੀ ਬਹੁਤੀ ਆ ਉਹ ਉਹਨਾਂ ਦੇ ਕਹੇ ਦੇ ਉੱਤੇ ਹੀ ਆਈ ਹੋਈ ਸੀ, ਕਿਉਂਕਿ ਚਰਨਜੀਤ ਸ਼ਰਮਾ ਜਿਹੜਾ ਜੀ ਉਹ ਵੀ ਮੋਗਾ ਦੇ ਵਿੱਚ SSP ਉਸ ਟਾਈਮ ਜਿਹੜਾ ਸੀਗਾ। ਕੋਈ 10 ਦੇ ਕਰੀਬ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੇ ਕੱਲ ਸਿੱਟ ਦੇ ਸਾਹਮਣੇ ਜਿਹੜਾ ਜੀ ਉਹ ਜ਼ਰੂਰ ਪੇਸ਼ ਹੋਏ ਔਰ ਉਹਨਾਂ ਨੇ ਆਪਣੇ ਬਿਆਨ ਜਿਹੜੇ ਦਰਜ ਕਰਾਏ। ਇਹ ਉਹ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਕਿ ਜਦੋਂ ਇਹ ਬਹਿਬਲ ਕਲਾਂ ਕਾਂਡ ਹੋਇਆ ਉਸ ਮੌਕੇ ਇਹ ਉੱਥੇ ਉਹਨਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲੱਗੀ ਹੋਈ ਸੀ। ਜਿਹੜਾ ਗਵਾਹ ਨੰਬਰ 177 ਹੈ ਉਹ ਬੇਅੰਤ ਸਿੰਘ ਹੈ, ਜਿਹਨੇ ਇਹ ਗੱਲ ਕਹੀ ਸੀ ਕਿ ਉਹ ਮੌਜੂਦ ਸੀਗਾ ਜਦੋਂ IG ਨੇ ਜਿਹੜਾ ਜੀ ਉਹ ਗੋਲੀ ਚਲਾਉਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਸਨ ਜੀ। ਦੂਜਾ ਇਹਦੇ ਵਿੱਚ ਇੱਕ ਹੋਰ ਜਿਹੜਾ ਜੀ ਟਰਨਿੰਗ ਪੁਆਇੰਟ ਜਿਹੜਾ ਜੀ ਉਹ ਇਹ ਆਇਆ ਕਿ ਇਹਦੇ ਵਿੱਚ ਜਿਹੜੇ SIT ਆ ਉਹਨੇ ਧਾਰਾਵਾਂ ਇਹਦੇ ਵਿੱਚ ਹੋਰ ਜਿਹੜੀਆਂ ਜੀ ਕੁਝ ਸ਼ਾਮਲ ਕਰ ਦਿੱਤੀਆਂ ਨੇ। ਇਹਦੇ ਵਿੱਚ ਹੁਣ ਸਬੂਤ ਮਿਟਾਉਣ ਦੀ ਧਾਰਾ ਜਿਹੜੀ ਆ ਉਹ ਸ਼ਾਮਲ ਕਰ ਦਿੱਤੀ ਗਈ ਆ। ਉਹਦਾ ਕਾਰਨ ਜਿਹੜਾ ਜੀ ਇਹ ਆ ਕਿ ਜਿਹੜੀਆਂ ਗੋਲੀਆਂ ਸੀਗੀਆਂ, ਆਪਾਂ ਇੱਕ ਵਾਰੀ ਮੈਂ ਡਿਟੇਲ ਉਹਦੀ ਸਾਂਝੀ ਕੀਤੀ ਸੀਗੀ ਕਿ ਜਿਹੜੀਆਂ ਗੋਲੀਆਂ ਚੱਲੀਆਂ ਸੀਗੀਆਂ ਉੱਥੇ ਉਹ ਕਾਫੀ ਦੇਰ ਜਿਹੜਾ ਸੀ, ਕਿਉਂਕਿ ਅਕਾਲੀ BJP ਸਰਕਾਰ ਸੀ, ਉਹਨਾਂ ਨੇ ਕੁਛ ਉਦੋਂ ਕਰਨਾ ਨਹੀਂ ਸੀਗਾ, ਉਹ ਬਾਜਾਖਾਨਾ ਪੁਲਿਸ ਸਟੇਸ਼ਨ ਦੇ ਵਿੱਚ ਕਈ ਮਹੀਨੇ ਪਈਆਂ ਰਹੀਆਂ, ਉਹਨਾਂ ਦੇ ਨਾਲ ਟੈਂਪਰਿੰਗ ਕੀਤੀ ਗਈ। ਟੈਂਪਰਿੰਗ ਇੱਥੋਂ ਸਿੱਧ ਹੁੰਦੀ ਆ ਕਿ ਇੱਕ ਜਿਹੜੀ ਦੋ ਜਗ੍ਹਾ ਦੇ ਉੱਤੋਂ ਜਿਹੜੀ ਫੋਰੈਂਸਿਕ ਜਾਂਚ ਉਹਦੀ ਹੁੰਦੀ ਆ, ਇੱਕ ਤਾਂ ਕਹਿੰਦੀ ਆ ਜਿਹੜੀ ਸਰਕਾਰੀ ਕਿ ਉਹਦੇ ਨਾਲ ਕੋਈ ਟੈਂਪਰਿੰਗ ਨਹੀਂ ਹੋਈ, ਜਿਹੜੀ ਗੈਰ ਸਰਕਾਰੀ ਆ ਉਹ ਇਹ ਕਹਿੰਦੀ ਆ ਕਿ ਇਹਦੇ ਨਾਲ ਟੈਂਪਰਿੰਗ ਜਿਹੜੀ ਆ ਜੀ ਉਹ ਹੋਈ ਆ। ਉਹ ਇਹ ਕਿਹਾ ਜਾ ਰਿਹਾ ਜੀ ਕਿ ਇਹ ਜਾਂਚ ਜਿਹੜੀ ਆ ਜੀ ਉਹ SSP ਤੋਂ ਅੱਗੇ ਚੱਲ ਕੇ IG ਤੇ IG ਤੋਂ ਅੱਗੇ ਚੱਲ ਕੇ ਸਾਬਕਾ DG ਵੱਲ ਨੂੰ ਜਾਂਦੀ ਜਿਹੜੀ ਜੀ ਉਹ ਪ੍ਰਤੀਤ ਹੋ ਰਹੀ ਹੈ। ਪਹੁੰਚਣੀ ਜ਼ਰੂਰ ਚਾਹੀਦੀ ਹੈ ਜੀ ਉੱਥੇ ਤੱਕ। ਤੇ ਅੱਗੇ ਆਪਾਂ ਸਾਬਕਾ ਜਥੇਦਾਰ ਗੁਰਬਚਨ ਸਿੰਘ ਦੀ ਜੇ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਜੇ ਸਿੱਟ ਆਵੇਗੀ ਤਾਂ ਮੈਂ ਜਵਾਬ ਦੇਵਾਂਗਾ। ਉਹਦੇ ਮੈਂ ਕੱਲ ਵੀ ਸਾਂਝਾ ਕੀਤਾ ਸੀਗਾ ਜੀ ਕਿ ਗੁਰਬਚਨ ਸਿੰਘ ਹੁਰੀ ਜਿਹੜੇ ਨੇ ਉਸ ਪਾਸੇ ਵੱਲ ਨੂੰ ਗੱਲ ਜਾਊਗੀ, ਯਾਨੀ ਗੁਰਬਚਨ ਸਿੰਘ ਹੁਰੀ ਜਿਹੜੇ ਸਾਬਕਾ ਜਥੇਦਾਰ ਨੇ ਉਹਦੀ ਹੁਣ ਜਿਹੜਾ ਜੀ ਇਹ ਮੰਨ ਲੈਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਜੀ ਕਿ ਪਤਾ ਉਹਨੂੰ ਵੀ ਹੈ ਕਿ ਕਹਾਣੀ ਉਹਦੇ ਵੱਲ ਨੂੰ ਜਿਹੜੀ ਉਹ ਆਉਣੀ ਆ। ਉਹਨਾਂ ਨੇ ਬਿਆਨ ਜਿਹੜਾ ਜੀ ਇਹ ਦੇ ਦਿੱਤਾ ਕਿ ਜੇ SIT ਦੇ ਜਿਹੜੇ ਜੀ ਆਫੀਸਰ ਆਉਂਦੇ ਆ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਰੀ ਆਉਂਦੇ ਆ, ਉਹਨਾਂ ਦੀ ਰਿਹਾਇਸ਼ ਦੇ ਉੱਤੇ ਆਉਣ ਤੇ ਉਹ ਪੁੱਛਗਿੱਛ ਕਰਨ ਤੇ ਇਸ ਪੁੱਛਗਿੱਛ ਦੇ ਵਿੱਚ ਉਹ ਸਹਿਯੋਗ ਦੇਣ ਦੇ ਵਾਸਤੇ ਤਿਆਰ ਨੇ। ਮਤਲਬ ਕਿ ਇੱਕ ਕਿਸਮ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਜੇ ਮੈਨੂੰ ਸਮਨਿੰਗ ਕੀਤੀ ਜਾਊਗੀ ਤਾਂ ਮੈਂ ਉੱਥੇ ਜਿਹੜਾ ਵੀ ਉਹ ਨਹੀਂ ਜਾਊਂਗਾ। ਵੈਸੇ ਦੇਖਿਆ ਜਾਵੇ ਜਿਹੜਾ ਉਮਰ ਦੇ ਲਿਹਾਜ਼ ਵਾਲਾ ਇਹਦੇ ਵਿੱਚ ਜਿਹੜੀ ਕਲੌਜ਼ ਹੈਗੀ ਆ ਉਹਦੇ ਵਿੱਚ ਗੁਰਬਚਨ ਸਿੰਘ ਹੁਰੀ ਆਉਂਦੇ ਆ, ਉਹਦਾ ਵੀ ਉਹ ਲਾਹਾ ਜਿਹੜਾ ਜੀ ਉਹ ਲੈ ਸਕਦੇ ਆ, ਕਿਉਂਕਿ ਅਦਰਵਾਈਜ਼ ਉਹਨਾਂ ਨੇ ਇਹ ਕਹਿਣਾ ਕਿ ਸਾਬਕਾ ਜਥੇਦਾਰ ਜਿਹੜਾ ਜੀ ਉਹ ਨਹੀਂ ਜਾ ਸਕਦਾ, ਜਿਹੜਾ ਜਥੇਦਾਰ ਦੇ ਅਹੁਦੇ ਦੇ ਉੱਤੇ ਰਿਹਾ ਜੀ ਉਹ ਜਥੇਦਾਰ ਦੇ ਅਹੁਦੇ ਦੇ ਉੱਤੇ ਰਹਿੰਦੇ ਆ, ਕੁਛ ਵੀ ਕਰਦਾ ਰਹੇ। ਇਹਦਾ ਸ਼ਾਇਦ ਬਹੁਤਾ ਜਿਹੜਾ ਜੀ ਉਹਨਾਂ ਨੂੰ ਫਿਕਰ ਨਹੀਂਗਾ। ਉਹਨਾਂ ਨੂੰ ਫਿਕਰ ਇਹ ਆ ਕਿਉਂਕਿ ਤੁਹਾਨੂੰ ਯਾਦ ਹੋਣਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅਕਾਲ ਤਖਤ ਨੂੰ ਇਹ ਲਿਖਿਆ ਸੀ ਕਿ ਕੋਈ ਵੀ ਅਕਾਲ ਤਖਤ ਤੋਂ ਜਿਹੜਾ ਵਿਅਕਤੀ ਆ ਉਹ ਜੇ ਅਕਾਲ ਤਖਤ ਦਾ ਰਿਕਾਰਡ ਲਿਆ ਕੇ ਦੇ ਦੇਵੇ
ਤੇ ਜਿਹੜਾ ਜੀ ਉਹਦੇ ਸ਼ਾਮਲ ਕਰਨਾ ਚਾਹੁੰਦੇ ਨੇ। ਉਦੋਂ ਇਹ ਗੱਲ ਕਹੀ ਗਈ ਸੀਗੀ ਕਿ ਕਿਸੇ ਕਮਿਸ਼ਨ ਦੇ ਮੂਹਰੇ ਜਿਹੜਾ ਜੀ ਅਕਾਲ ਤਖਤ ਦਾ ਰਿਕਾਰਡ ਨਹੀਂ ਲਿਜਾਇਆ ਜਾ ਸਕਦਾ, ਜਦੋਂ ਕਿ ਅਕਾਲ ਤਖਤ ਦਾ ਰਿਕਾਰਡ ਹੁਣ ਤੱਕ ਦੇ ਮੁਤਾਬਕ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਾਰ-ਬਾਰ ਜਿਹੜਾ ਜੀ ਉਹ ਜਾਂਦਾ ਰਿਹਾ ਗਵਾਹ ਦੇ ਵਜੋਂ। ਇਹਦੀਆਂ ਬਹੁਤ ਸਾਰੀਆਂ ਜਿਹੜੀਆਂ ਜੀ ਉਹ ਮਿਸਾਲਾਂ ਹੈਗੀਆਂ ਨੇ, ਪਰ ਉਦੋਂ ਨਾ ਕਰ ਦਿੱਤੀ ਗਈ। ਹੁਣ ਕਿਉਂਕਿ ਇਹ ਕਮਿਸ਼ਨ ਨੀਗਾ, ਇਹ SIT ਹੈ। ਕਮਿਸ਼ਨ ਦੇ ਵਿੱਚ ਤੇ SIT ਦੇ ਵਿੱਚ ਬਹੁਤ ਫਰਕ ਹੈ। ਇਸੇ ਕਰਕੇ ਬਾਦਲਾਂ ਨੂੰ ਸਨ ਐਂਡ ਡੈਡ ਦੋਨਾਂ ਨੂੰ ਜਿਹੜਾ ਜੀ ਉਹ ਪੇਸ਼ ਹੋਣਾ ਪਿਆ ਸੀਗਾ SIT ਦੇ ਮੂਹਰੇ। ਨਹੀਂ ਪੇਸ਼ ਹੁੰਦੇ ਤੇ ਫਿਰ ਜਿਹੜਾ ਜੀ ਉਹਦਾ ਦੂਸਰਾ ਪੱਖ ਹੈ ਜੀ ਗ੍ਰਿਫਤਾਰੀ ਵਾਰੰਟ ਜਿਹੜੇ ਉਹ ਜਾਰੀ ਹੋ ਸਕਦੇ ਸੀ। ਹੁਣ ਗੁਰਬਚਨ ਸਿੰਘ ਹੋਰਾਂ ਦੀ ਜਿਹੜੀ ਇਹ ਮੰਨਣਾ ਕਿ ਉਹ ਜਿਹੜਾ ਜੀ ਉਹ ਜੇ ਉਹਨਾਂ ਦੇ ਕੋਲੇ SIT ਜਿਹੜੀ ਆਉਂਦੀ ਆ ਤੇ ਉਹ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹ ਦੇ ਸਕਦੇ ਆ। ਇਹ ਜਿਹੜਾ ਜੀ ਸਭ ਨੂੰ ਪਤਾ ਹੈ ਕਿ ਗੁਰਬਚਨ ਸਿੰਘ ਹੋਰੀ ਵੀ ਜਲੇਬੀ ਵਰਗੇ ਸਿੱਧੇ ਨੇ, ਉਹਨਾਂ ਨੇ ਵੀ ਬਹੁਤ ਕੁਝ ਜਿਹੜਾ ਜੀ ਉਹ ਰੱਖਿਆ ਹੋਇਆ। ਖਾਸ ਤੌਰ ਦੇ ਉੱਤੇ ਜਿਹੜੀ ਸਲਿੱਪ ਹੈ ਉਹ ਕਹੀ ਜਾਂਦੀ ਹੈ ਕਿ ਗੁਰਬਚਨ ਸਿੰਘ ਹੋਰਾਂ ਦੇ ਕੋਲੇ ਆ, ਜਿਹਦੇ ਕਰਕੇ ਉਹ ਇੰਨੀ ਦੇਰ ਤੱਕ ਵਿਵਾਦਾਂ ਦੇ ਬਾਵਜੂਦ ਜਥੇਦਾਰੀ ਦੇ ਅਹੁਦੇ ਦੇ ਉੱਤੇ ਕਾਬਜ਼ ਰਹੇ। ਸਲਿੱਪ ਕਿਹੜੀ? ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਆਹ ਲਓ ਫੜੋ ਤੇ ਜਾ ਕੇ ਡੇਰੇ ਵਾਲੇ ਨੂੰ ਮਾਫ ਜਿਹੜਾ ਜੀ ਉਹ ਕਰ ਦਿਓ। ਉਹ ਵੀ ਸਲਿੱਪ ਦੋ ਨੇ, ਇੱਕ ਹਿੰਦੀ ਦੇ ਵਿੱਚ ਆ ਪਹਿਲੀ, ਬਾਅਦ ਦੇ ਵਿੱਚ ਇੱਕ ਸਾਬਕਾ ਜਿਹੜਾ ਮੰਤਰੀ ਆ ਅਕਾਲੀ ਦਲ ਦਾ, ਉਹਨੇ ਇਹਨੂੰ ਪੰਜਾਬੀ ਦੇ ਵਿੱਚ ਤਬਦੀਲ ਕੀਤਾ ਜਿਹੜਾ ਜੀ ਉਹ ਦੱਸਿਆ ਜਾਂਦਾ। ਇਹ ਦੋਨੋਂ ਗੁਰਬਚਨ ਸਿੰਘ ਹੋਰਾਂ ਦੇ ਕੋਲੇ ਨੇ। ਇੱਥੇ ਹਾਲਾਤ ਜਿਹੋ ਜਿਹੇ ਬਣਦੇ ਜਾ ਰਹੇ ਆ ਨਾ, ਤੇ ਇਹ ਉਹ ਇਸ ਪਾਸੇ ਵੱਲ ਇਸ਼ਾਰਾ ਕਰਦੇ ਆ ਤੇ ਹਰੇਕ ਕੋਈ ਹੁਣ ਆਪਣੀ ਸਕਿਨ ਜਿਹੜੀ ਹੈ ਜੀ ਉਹ ਸੇਵ ਕਰਨੀ ਚਾਹੂਗਾ, ਉਹ ਦੂਜੇ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਸੁੱਟੂਗਾ। ਗੁਰਬਚਨ ਸਿੰਘ ਹੋਰੀ ਆਪਣੀ ਸਕਿਨ ਕਿੰਨੀ ਸੇਵ ਕਰਦੇ ਆ ਔਰ ਇਹਦੇ ਵਿੱਚ ਇਸ ਸਲਿੱਪ ਦੇ ਬਾਰੇ ਕੀ ਜਿਹੜਾ ਜੀ ਉਹ ਦੱਸਦੇ ਆ। ਵੈਸੇ ਅਜੇ SIT ਨੇ ਇਹਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਗੁਰਬਚਨ ਸਿੰਘ ਤੋਂ ਪੁੱਛਗਿੱਛ ਜਿਹੜੀ ਜੀ ਉਹ ਕਰ ਸਕਦੀ ਆ, ਪਰ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਅਗਲੀ ਕਹਾਣੀ ਜਿਹੜੀ ਹੈ ਜੀ ਉਹ ਗੁਰਬਚਨ ਸਿੰਘ ਹੋਰਾਂ ਵੱਲ ਨੂੰ ਜਾਣੀ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਜੁੜੀਆਂ ਹੋਈਆਂ ਨੇ ਡੇਰੇ ਵਾਲੇ ਦੀ ਮਾਫੀ ਤੇ ਇਸ ਮਾਫੀ ਨੂੰ ਵਾਪਸ ਲੈਣ ਦੀ। ਬਿਲਕੁਲ ਜੀ, ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਤੇ ਅੱਗੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ, ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਕਮਾਨ ਫਿਰ ਮਿਲ ਜਾਊਗੀ ਜੀ ਪੰਜਾਬ ਦੇ ਵਿੱਚ? ਅੱਜ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ ਜੀ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਡਿਪਟੀ ਮੁੱਖ ਮੰਤਰੀ ਦਿੱਲੀ ਦੇ ਮਨੀਸ਼ ਸਿਸੋਦੀਆ ਹੋਰੀ, ਔਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਬਕਾਇਦਾ ਤੌਰ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੀ ਕਮਾਨ ਹੈ ਉਹ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੂੰ ਸੌਂਪਣਗੇ। ਜਿਹੜੀ ਇੱਥੇ ਹੈਗੀ ਕੋਰ ਕਮੇਟੀ, ਉਹਨੇ ਪਿਛਲੇ ਦਿਨੀ ਰੱਦ ਕੀਤਾ ਸੀਗਾ ਭਗਵੰਤ ਮਾਨ ਹੋਰਾਂ ਦਾ ਅਸਤੀਫਾ, ਔਰ ਇਹਦੇ ਉੱਤੇ ਸਹੀ ਜਿਹੜੀ ਹੈ ਜੀ ਉਹ ਪਾਈ ਆ ਹਾਈ ਕਮਾਂਡ ਨੇ। ਔਰ ਹਾਈ ਕਮਾਂਡ ਦੇ ਵੱਲੋਂ ਜਿਹੜਾ ਜੀ ਅੱਜ ਮੁੜ ਕੇ ਜਿਹੜੀ ਪਾਰਟੀ ਦੀ ਕਮਾਨ ਹੈ ਉਹ ਭਗਵੰਤ ਮਾਨ ਹੋਰਾਂ ਨੂੰ ਦਿੱਤੀ ਜਾ ਰਹੀ ਹੈ। ਜਦੋਂ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਜਿਹੜੀ ਮੰਗੀ ਸੀਗੀ, ਉਦੋਂ ਇਹ ਸਾਰਾ ਕੁਝ ਜਿਹੜਾ ਵੀ ਹੋਇਆ ਸੀਗਾ ਭਗਵੰਤ ਮਾਨ ਹੋਰਾਂ ਨੇ ਉਸ ਟਾਈਮ ਜਿਹੜਾ ਜੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ, ਪਰ ਇਹ ਅਸਤੀਫਾ ਮਨਜ਼ੂਰ ਜਿਹੜਾ ਜੀ ਉਹ ਨਹੀਂ ਸੀ ਕੀਤਾ ਗਿਆ। ਅੱਜ ਵੈਸੇ ਪਤਾ ਲੱਗੂਗਾ ਜਦੋਂ ਇਹ ਕਮਾਨ ਜਿਹੜੀ ਉਹ ਦਿੱਤੀ ਜਾਊਗੀ, ਉਸ ਤੋਂ ਬਾਅਦ ਪੱਤਰਕਾਰਾਂ ਨੂੰ ਜਿਹੜਾ ਜੀ ਉਹ ਕੀ ਜਵਾਬ ਦਿੰਦੇ ਨੇ ਇਹ ਕਿ ਇਸ ਮਸਲੇ ਦੇ ਉੱਤੇ, ਜਿਸ ਮਸਲੇ ਦੇ ਉੱਤੇ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ, ਉਹਦਾ ਜਵਾਬ ਹਾਈ ਕਮਾਂਡ ਤੋਂ ਜਿਹੜਾ ਜੀ ਉਹ ਕੀ ਮਿਲਿਆ। ਉਹਦੇ ਵੈਸੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਜਿਹੜੇ ਜੀ ਹੋਰ ਜ਼ਰੂਰ ਹੋਇਆ ਕਿ ਜਿਹੜਾ ਇੱਕ ਗਾਇਕ ਹੈ ਜੱਸੀ ਜਸਰਾਜ ਜੀ ਨੇ ਬਠਿੰਡੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ 2014 ਦੇ ਵਿੱਚ, ਉਹਨੇ ਪਾਰਟੀ ਦੀ ਮੁੱਢਲੀ ਜਿਹੜੀ ਮੈਂਬਰਸ਼ਿਪ ਆ ਉਹਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹਨੇ ਆਪਣੀ ਇੱਕ ਗਦਰ ਫੈਡਰੇਸ਼ਨ ਜਿਹੜੀ ਬਣਾ ਲਈ ਹੈ। ਤੇ ਉਹਨੇ ਇਹ ਵੀ ਕਿਹਾ ਕਿ ਉਹ ਅਗਲੀ ਚੋਣ ਜਿਹੜੀ ਹੈ ਜੀ ਇਸੇ ਹੀ ਗਦਰ ਫੈਡਰੇਸ਼ਨ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਜੀ ਉਹ ਲੜੂਗਾ। ਉਧਰ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਹੈ ਕਿ ਟਕਸਾਲੀ ਅਕਾਲੀ ਦਲ ਜਿਹੜਾ ਉਹਦੇ ਨਾਲ ਤੇ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹਦੇ ਨਾਲ ਉਹਨਾਂ ਦੀ ਗੱਲਬਾਤ ਅਜੇ ਵੀ ਜਾਰੀ ਹੈ ਤੇ ਕੁਝ ਦਿਨ ਜਿਹੜੇ ਆ ਜੀ ਇਸ ਗੱਠਜੋੜ ਨੂੰ ਲੱਗ ਸਕਦੇ ਆ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਗੱਠਜੋੜ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ ਤੇ ਬੈਂਸ ਭਰਾਵਾਂ ਦੀ ਸ਼ਮੂਲੀਅਤ ਵਾਲੇ ਕਿਸੇ ਗੱਠਜੋੜ ਦੇ ਨਾਲ ਨਹੀਂ ਹੋ ਸਕਦਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਇਹ ਸੁਣਦੇ ਹੁੰਦੇ ਸੀਗੇ ਕਿ ਜਿਹੜਾ ਕੋਈ ਲੋਨ ਲੈਂਦਾ ਸੀਗਾ, ਕੋਈ ਪੈਸੇ ਲੈਂਦਾ ਸੀ, ਉਹ ਕਈ ਪੁਸ਼ਤਾਂ ਤੱਕ ਚੱਲਦਾ ਸੀ, ਪਰ ਹੁਣ ਵੀ ਸੁਣਨ ਨੂੰ ਮਿਲਦਾ ਕਿ ਪੜਦਾਦੇ ਦਾ ਕਰਜ਼ਾ ਪੜਪੋਤੇ ਤੱਕ ਪਹੁੰਚਿਆ। ਬਿਲਕੁਲ ਜੀ, ਇਹ ਕਿਵੇਂ ਜਿਹੜਾ ਜੀ ਉਹ ਕਰਜ਼ਾ ਅੱਗੇ ਤੋਂ ਅੱਗੇ ਜਿਹੜਾ ਜੀ ਉਹ ਤੁਰਿਆ ਆਉਂਦਾ। ਇਹ ਪੁਰਾਣੇ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਵੀ ਇੱਕ ਆਹ ਭਾਦੋਂ ਇੱਕ ਉਹ ਭਾਦੋਂ, ਭਾਦੋਂ ਇੱਕੋ ਹੀ ਹੁੰਦਾ ਸੀਗਾ
ਉਹ ਪਰ ਵਹੀਆਂ ਦੇ ਉੱਤੇ ਜਿਹੜੇ 2 ਭਾਦੋਂ ਚੜਾ ਲਏ ਜਾਂਦੇ ਸੀਗੇ ਜੀ। ਤੋ ਇਹ ਜਿਹੜੇ ਕਰਜ਼ੇ ਨੇ ਇਹ ਪੁਸ਼ਤ ਦਰ ਪੁਸ਼ਤ ਜਿਹੜੇ ਉਹ ਕਿਵੇਂ ਤਬਾਹ ਕਰ ਰਹੇ ਨੇ ਇਹਨਾਂ ਕਰਜ਼ਦਾਰਾਂ ਨੂੰ, ਇਹ ਟੱਲੇਵਾਲ ਦੀ ਇੱਕ ਜਿਹੜੀ ਜੀ ਉਹ ਮਿਸਾਲ ਹੈ। ਲਵਪ੍ਰੀਤ ਸਿੰਘ ਹੈ ਜਿਹਨੂੰ ਜਿਹੜੀ ਜ਼ਿੰਦਗੀ ਹੁਣ ਜਿਹੜੀ 12ਵੀਂ ਕਲਾਸ ਦੀ ਪ੍ਰੀਖਿਆ ਤੋਂ ਵੀ ਛੋਟੀ ਲੱਗਦੀ ਹੈ। ਵਿਰਸੇ ਦੇ ਵਿੱਚ ਉਹਨੂੰ ਕਰਜ਼ ਤੇ ਦੁੱਖਾਂ ਦੀ ਪੰਡ ਜਿਹੜੀ ਹੈ ਜੀ ਉਹ ਮਿਲੀ ਆ। ਸ਼ਾਹੂਕਾਰ ਦੀ ਵਹੀ ਦੇ ਵਿੱਚ ਪਹਿਲਾਂ ਪੜਦਾਦੇ ਜੋਗਿੰਦਰ ਸਿੰਘ ਦਾ ਨਾਮ ਬੋਲਦਾ ਸੀ, ਉਸੇ ਹੀ ਵਹੀ ਦੇ ਵਿੱਚ ਲਵਪ੍ਰੀਤ ਦਾ ਨਾਮ ਹੁਣ ਜਿਹੜਾ ਜੀ ਉਹ ਦਰਜ ਹੈ। ਪਿੰਡ ਭੋਤਨੇ ਦਾ ਇਹ ਕਿਸਾਨ ਪਰਿਵਾਰ ਕਿਹਦੇ ਗੱਲ ਲੱਗ ਕੇ ਰੋਵੇ ਜਿਹਦੀਆਂ 4 ਪੀੜ੍ਹੀਆਂ ਦੀ ਗਲ ਦੇ ਵਿੱਚ ਜੀ ਖੁਦਕੁਸ਼ੀ ਦਾ ਫੰਦਾ ਪਿਆ। ਪੜਦਾਦੇ ਜੋਗਿੰਦਰ ਦੇ ਕੋਲੇ 13 ਏਕੜ ਪੈਲੀ ਸੀਗੀ, ਜਿਹੜੀ ਪੜਪੋਤੇ ਦੇ ਕੋਲੇ ਪਹੁੰਚਦੀ 13 ਕਨਾਲਾਂ ਵੀ ਨਹੀਂ ਬਚੀ। ਕਰਜ਼ੇ ਨੇ ਜਿਹੜੇ ਹੱਥ ਦਿਖਾਏ, ਇਹ ਪਰਿਵਾਰ 4 ਜ਼ਿੰਦਗੀਆਂ ਤੋਂ ਹੱਥ ਧੋ ਬੈਠਾ। ਹੁਣ ਵਾਰੀ ਲਵਪ੍ਰੀਤ ਦੀ ਹੈ। ਜਦੋਂ ਕੈਪਟਨ ਸਰਕਾਰ ਨੇ 5 ਜਨਵਰੀ 18 ਨੂੰ ਕਰਜ਼ਾ ਮਾਫੀ ਦੀ ਸ਼ੁਰੂਆਤ ਕੀਤੀ ਤਾਂ ਉਸੇ ਦਿਨ ਲਵਪ੍ਰੀਤ ਦਾ ਪਿਓ ਕੁਲਵੰਤ ਸਿੰਘ ਜਿਹੜਾ ਸੀਗਾ ਜੀ ਉਹ ਜ਼ਿੰਦਗੀ ਤੋਂ ਹਾਰ ਮੰਨ ਗਿਆ। ਔਰ ਇਸ ਕਿਸਾਨ ਪਰਿਵਾਰ ਦੀ ਇਹ ਚੌਥੀ ਖੁਦਕੁਸ਼ੀ ਆ। ਲਵਪ੍ਰੀਤ ਦੇ ਪੜਦਾਦੇ ਜੋਗਿੰਦਰ ਤੋਂ ਸ਼ੁਰੂ ਹੋਈ ਸੀ। ਇਹ ਕਰੀਬ 65 ਸਾਲ ਪਹਿਲਾਂ ਜੋਗਿੰਦਰ ਸਿੰਘ 13 ਏਕੜ ਜ਼ਮੀਨ ਦਾ ਮਾਲਕ ਸੀ। ਜਦੋਂ ਕਰਜ਼ੇ ਦਾ ਪਾਣੀ ਸਿਰ ਤੋਂ ਲੰਘ ਗਿਆ ਤਾਂ ਜੋਗਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਔਰ ਜੋਗਿੰਦਰ ਸਿੰਘ ਦਾ ਵੱਡਾ ਮੁੰਡਾ ਭਗਵਾਨ ਸਿੰਘ ਪਿਓ ਦੇ ਰਾਹ ਪੈ ਗਿਆ, ਉਹ ਵੀ ਕਰਜ਼ੇ ਕਰਕੇ ਖੁਦਕੁਸ਼ੀ ਕਰ ਗਿਆ। ਸਾਰੀ ਜ਼ਿੰਮੇਵਾਰੀ ਭਗਵਾਨ ਸਿੰਘ ਦੇ ਭਰਾ ਨਾਹਰ ਸਿੰਘ ਤੇ ਪੈ ਗਈ। ਨਾਹਰ ਸਿੰਘ ਨੇ ਕਬੀਲਦਾਰੀ ਸੰਭਾਲੀ, ਭਰਾ ਦੀਆਂ ਕੁੜੀਆਂ ਦੇ ਵਿਆਹ ਕੀਤੇ। ਕਰਜ਼ੇ ਨੇ ਨਾਹਰ ਸਿੰਘ ਨੂੰ ਵੀ ਸਾਹ ਨਾ ਲੈਣ ਦਿੱਤਾ, ਖੁਦਕੁਸ਼ੀ ਉਹ ਵੀ ਕਰ ਗਿਆ ਜੀ। ਦਾਦੇ ਦੇ ਕਰਜ਼ ਦੇ ਪਿੱਛੋਂ ਨਾਹਰ ਸਿੰਘ ਦੇ ਮੁੰਡੇ ਕੁਲਵੰਤ ਸਿੰਘ ਦੇ ਝੋਲੀ ਦੇ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ। ਕੁਲਵੰਤ ਸਿੰਘ ਨੇ ਖੇਤੀ ਦੇ ਨਾਲ ਡਰਾਈਵਰੀ ਵੀ ਕੀਤੀ, ਪਰ ਫੇਰ ਵੀ ਪੱਲੇ ਕੁਛ ਨਹੀਂ ਪਿਆ। ਹੌਲੀ ਹੌਲੀ ਜ਼ਮੀਨ ਵਿਕਦੀ ਗਈ, ਕਰਜ਼ੇ ਦੀ ਪੰਡ ਹੌਲੀ ਨਾ ਹੋਈ। ਕੁਲਵੰਤ ਸਿੰਘ ਨੇ ਆਖਰੀ ਹੱਲਾ ਮਾਰਿਆ, ਉਹਨੇ ਆਪਣੀ 7 ਕਨਾਲਾਂ ਜ਼ਮੀਨ ਦੇ ਨਾਲ 14 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਸ਼ੁਰੂ ਕਰਤੀ। ਪਹਿਲੀ ਗੜੇਮਾਰੀ ਨੇ ਕੁਲਵੰਤ ਸਿੰਘ ਦੀਆਂ ਉਮੀਦਾਂ ਤੇ ਪਾਣੀ ਫੇਰਤਾ। ਜਦੋਂ ਉਹਨੂੰ ਹਨੇਰਾ ਦਿਸਿਆ ਤਾਂ ਉਹ ਵੀ ਇਸ ਸਦਮੇ ਦੇ ਵਿੱਚ ਜਿਹੜੀ ਉਹ ਖੁਦਕੁਸ਼ੀ ਕਰ ਗਿਆ। ਕੁਲਵੰਤ ਸਿੰਘ ਦੇ ਸਿਰ ਕਰੀਬ 12 ਲੱਖ ਦਾ ਕਰਜ਼ਾ ਤੇ ਹੁਣ ਇਹ ਕਰਜ਼ਾ ਉਹਦੀ 12ਵੀਂ ਕਲਾਸ 'ਚ ਪੜ੍ਹਦੇ ਮੁੰਡੇ ਦੇ ਨਾਮ ਬੋਲਣ ਲੱਗ ਗਿਆ। ਭੋਤਨਾ ਦੇ ਇਸ ਪਰਿਵਾਰ ਦੇ ਜੀਅ ਵੀ ਖੁਰਦੇ ਗਏ ਤੇ ਜ਼ਮੀਨ ਵੀ। ਲਵਪ੍ਰੀਤ ਦੀ ਮਾਂ ਜਿਹੜੀ ਹੈ ਜੀ ਉਹ ਇਹ ਦੱਸਦੀ ਹੈ ਕਿ 1.5 ਲੱਖ ਦਾ ਕਰਜ਼ਾ ਬੈਂਕਾਂ ਦਾ ਤੇ 7 ਲੱਖ ਦਾ ਕਰਜ਼ਾ ਆੜ੍ਹਤੀਏ ਦਾ। 12,000 ਰੁਪਈਏ ਦੇ ਕਰੀਬ ਛਮਾਹੀ ਵਿਆਜ ਤਾਰਨਾ ਪੈਂਦਾ। ਹੁਣ ਹਰਪਾਲ ਕੌਰ ਨੇ ਖੇਤੀ ਦੇ ਨਾਲ ਦੁੱਧ ਦਾ ਕੰਮ ਵੀ ਜਿਹੜਾ ਜੀ ਉਹ ਸ਼ੁਰੂ ਕੀਤਾ। ਇੱਕ ਜਵਾਨ ਧੀ ਉਹਦੇ ਜਿਹੜਾ ਜੀ ਉਹ ਵਿਆਹ ਦਾ ਫਿਕਰ ਹੈ। ਛੋਟੀ ਉਮਰੇ ਲਵਪ੍ਰੀਤ ਨੂੰ ਜ਼ਿੰਦਗੀ ਦੀ ਹਰੇਕ ਪ੍ਰੀਖਿਆ ਦੇ ਵਿੱਚੋਂ ਜਿਹੜਾ ਜੀ ਉਹ ਲੰਘਣਾ ਪੈ ਰਿਹਾ। ਇਹ ਕਹਾਣੀ ਕਿਸੇ ਫਿਲਮ ਦੀ ਨਹੀਂ, ਕਿਸੇ ਨਾਵਲ ਦੀ ਨਹੀਂ, ਬਲਕਿ ਮਾਲਵੇ ਦੇ ਵਿੱਚ ਪੈਂਦੇ ਪਿੰਡ ਟੱਲੇਵਾਲ ਦੇ ਨੇੜੇ ਭੋਤਨਾ ਦੀ ਹੈ ਜੀ, ਜਿੱਥੇ ਇਹ ਕਰਜ਼ਾ ਜਿਹੜਾ ਜੀ ਪੜਦਾਦੇ ਤੋਂ ਤੁਰਿਆ ਆਉਂਦਾ ਤੇ ਪੜਪੋਤਰੇ ਦੇ ਗਲ ਪਿਆ, ਜਿਹੜਾ ਅਜੇ ਬਚਪਨ ਦੇ ਵਿੱਚੋਂ ਇੱਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਲੰਘ ਰਿਹਾ। ਜਵਾਨੀ ਦੇ ਵਿੱਚ ਉਹਨੇ ਅਜੇ ਪੈਰ ਧਰਨਾ, ਪਰ ਉਦੋਂ ਤੱਕ ਇਹ ਵਹੀਆਂ ਦੇ ਵਿੱਚ ਪਿਆ ਹੋਇਆ ਕਰਜ਼ਾ ਹੋਰ ਕਿੱਦਾਂ ਵੱਡਾ ਹੋ ਜਾਊਗਾ ਕੁਛ ਨਹੀਂ ਜਿਹੜਾ ਜੀ ਉਹ ਪਤਾ। ਇਹਦੇ ਉੱਤੇ ਕੋਈ ਜਿੰਦਾ ਕੁੰਡਾ ਸਰਕਾਰ ਦਾ ਨਹੀਂ ਹੈ ਜੀ। 3 ਪੀੜ੍ਹੀਆਂ ਤੋਂ ਉਹ ਕਰਜ਼ਾ ਵਧੀ ਜਾਂਦਾ। 4 ਜੀ ਜਿਹੜੇ ਜੀ ਉਹ ਖੁਦਕੁਸ਼ੀ ਕਰ ਗਏ ਹੁਣ ਤੱਕ ਜਿਹੜੇ ਜੀ। ਤੋ ਇਉਂ ਜਿਹੜੀਆਂ ਜੀ ਇਹ ਖੁਦਕੁਸ਼ੀਆਂ ਹੁੰਦੀਆਂ ਨੇ। ਸਰਕਾਰ ਕਰਜ਼ਾ ਮੁਆਫੀ ਦੀ ਗੱਲ ਤਾਂ ਜਿਹੜੀ ਹੈ ਜੀ ਉਹ ਕਰਦੀ ਹੈ, ਪਰ ਅਜਿਹੇ ਪਰਿਵਾਰ ਜਿਹੜੇ 3 ਪੀੜ੍ਹੀਆਂ ਤੋਂ ਲਾ ਰਹੇ ਨੇ, ਕਿਉਂ ਨਹੀਂ ਇਹਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਸਰਕਾਰ ਸੋਚਦੀ ਕਿ ਜਿਹੜੀਆਂ ਵਹੀਆਂ ਨੇ ਉਹਨਾਂ ਦੇ ਉੱਤੇ ਮੁਕੰਮਲ ਲੀਕ ਜਿਹੜੀ ਜੀ ਉਹ ਫੇਰੀ ਜਾਵੇ। ਕਿੰਨੀ ਕੁ ਦੇਰ ਵਿਆਜ ਦੇ ਨਾਲ ਜਿਹੜੇ ਵੱਡੇ ਤੋਂ ਵੱਡੇ ਹੋ ਰਹੇ ਜਿਹੜੇ ਲੋਕ ਨੇ ਵਹੀਆਂ ਖਾਤਿਆਂ ਵਾਲੇ, ਉਹ ਇਉਂ ਖੁਦਕੁਸ਼ੀਆਂ ਦੇ ਰਾਹ ਲੋਕਾਂ ਨੂੰ ਪਾਉਂਦੇ ਰਹਿਣਗੇ। ਦੇਖੋ ਜੀ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਆ, ਪਰ ਹਜੇ ਪੜਦਾਦੇ ਤੋਂ ਪੜਪੋਤੇ ਤੱਕ। ਤੇ ਅੱਗੇ ਆਪਾਂ ਜੱਸੀ ਕਤਲਕਾਂਡ ਦੀ ਜੇ ਗੱਲ ਕਰੀਏ ਤਾਂ ਪੁਲਿਸ ਨੂੰ ਹੋਰ ਰਿਮਾਂਡ ਨਹੀਂ ਮਿਲਿਆ। ਐਕਚੁਅਲੀ ਜੀ ਇਹ ਬਹੁਤ ਚਰਚਿਤ ਜੱਸੀ ਕਤਲਕਾਂਡ ਜੂਨ 2000 ਦੇ ਵਿੱਚ ਜਿਹੜਾ ਜੀ ਇਹ ਆਨਰ ਕਿਲਿੰਗ ਦੇ ਰੂਪ ਦੇ ਵਿੱਚ ਪ੍ਰਸਿੱਧ ਹੋਇਆ ਸੀ ਵਿਸ਼ਵ ਭਰ ਦੇ ਵਿੱਚ। ਪਿਛਲੇ ਦਿਨੀ ਜਿਹੜੀ ਪੰਜਾਬ ਪੁਲਿਸ ਹੈ ਜੀ ਉਹਦੀਆਂ ਕੋਸ਼ਿਸ਼ਾਂ ਸਦਕਾ ਜਿਹੜੀ ਜੱਸੀ ਦੀ ਮਾਂ ਤੇ ਉਹਦੇ ਮਾਮੇ ਨੂੰ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਤਹਿਤ ਇੱਥੇ ਜਿਹੜਾ ਜੀ ਉਹ ਲੈ ਕੇ ਆਂਦਾ ਸੀਗਾ ਔਰ ਉਹਨੂੰ ਅਦਾਲਤ ਤੋਂ 4 ਦਿਨਾਂ ਦਾ ਰਿਮਾਂਡ ਮਿਲਿਆ ਸੀਗਾ। ਪੁਲਿਸ ਨੇ ਇਹ ਗੱਲ ਕਹੀ ਅਦਾਲਤ ਦੇ ਵਿੱਚ ਕਿ ਦੋਨਾਂ ਨੇ ਪੁਲਿਸ ਦੇ ਨਾਲ ਸਹਿਯੋਗ ਨਹੀਂ ਕੀਤਾ। ਉਹਨਾਂ ਨੇ ਕਿਸੇ ਗੱਲ ਨੂੰ ਸਿੱਧੇ ਰੂਪ ਦੇ ਵਿੱਚ ਜਿਹੜਾ ਜੀ ਉਹ ਨਹੀਂ ਦੱਸਿਆ ਕਿ ਰਿਮਾਂਡ ਦੀ ਜਿਹੜੀ ਦੀ ਉਹ ਮੰਗ ਕੀਤੀ। ਹੋਰ
ਪਰ ਅਦਾਲਤ ਨੇ ਇਹ ਰਿਮਾਂਡ ਜਿਹੜਾ ਜੀ ਉਹ ਨਹੀਂ ਦਿੱਤਾ। ਇਹ ਆਖਿਆ ਕਿ ਜੇ ਤੁਸੀਂ 4 ਦਿਨਾਂ ਦੇ ਵਿੱਚ ਪੁੱਛਗਿੱਛ ਦੇ ਵਿੱਚ ਉਹਨਾਂ ਤੋਂ ਕੁਝ ਨਹੀਂ ਪੁੱਛ ਸਕੇ ਤਾਂ ਅੱਗੋਂ ਹੋਰ ਰਿਮਾਂਡ ਨਹੀਂ ਦਿੱਤਾ ਜਾਊਗਾ। ਅਦਾਲਤ ਨੇ ਜਿਹੜੀ ਦਲੀਲ ਸੀਗੀ ਉਹ ਰੱਦ ਕਰ ਦਿੱਤੀ ਪੁਲਿਸ ਦੀ, ਤੇ ਉਹਨਾਂ ਨੂੰ ਜਿਹੜੀ ਨਿਆਇਕ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ 14 ਦਿਨਾਂ ਦੇ ਵਾਸਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਭੇਜ ਦਿੱਤਾ, ਜਿੱਥੇ ਸੰਗਰੂਰ ਜੇਲ੍ਹ ਦੇ ਵਿੱਚ ਇਹਨਾਂ ਨੂੰ ਜਿਹੜਾ ਜੀ ਉਹ ਭੇਜਿਆ ਗਿਆ। ਜਿਹੜੇ ਕੀ ਕੁਝ ਜਿਹੜਾ ਜੀ ਇਹ ਪਤਾ ਲੱਗਿਆ, ਇਹ ਤਾਂ ਐਕਚੁਅਲੀ ਸਹੀ ਮਾਇਨਿਆਂ ਦੇ ਵਿੱਚ ਜਦੋਂ ਚਲਾਨ ਪੇਸ਼ ਕੀਤਾ ਜਾਊਗਾ ਉਹਦੇ ਵਿੱਚ ਹੀ ਪਤਾ ਜਿਹੜਾ ਜੀ ਉਹ ਲੱਗੂਗਾ। ਜਿਹੜਾ 2000 ਦੇ ਵਿੱਚ ਪੇਸ਼ ਕੀਤੇ ਚਲਾਨ ਦੇ ਨਾਲ ਜਿਹੜਾ ਜੀ ਇਹ ਸੰਬੰਧਿਤ ਸੀਗਾ, ਜਿਹੜਾ ਪੈਸਿਆਂ ਦੇ ਲੈਣ ਦੇਣ ਦੀ ਗੱਲ ਜਿਹੜੀ ਜੀ ਉਹ ਕੀਤੀ ਗਈ। ਇਹਨੂੰ ਜਿਹੜਾ ਇਹਨਾਂ ਦਾ ਵਕੀਲ ਸੀ ਉਹਨੇ ਸਾਰਾ ਕੁਝ ਜਿਹੜਾ ਜੀ ਉਹ ਕੱਟਿਆ। ਇਹ ਵੀ ਦੱਸਿਆ ਗਿਆ ਕਿ ਦਰਸ਼ਨ ਸਿੰਘ ਜਿਹੜਾ ਸੀਗਾ ਇਸ ਮਾਮਲੇ ਦੇ ਵਿੱਚ ਉਹਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਸੀਗਾ, ਜਿਹਦੇ ਕਰਕੇ ਇਸ ਕਹਾਣੀ ਦਾ ਕੋਈ ਆਧਾਰ ਜਿਹੜਾ ਉਹ ਨਹੀਂ ਰਹਿ ਜਾਂਦਾ। ਇਹ ਉਹਦੇ ਵਕੀਲਾਂ ਨੇ ਜਿਹੜੀ ਹੈ ਜੀ ਉਹ ਦਲੀਲ ਪੇਸ਼ ਕੀਤੀ, ਜਿਹਦੇ ਕਰਕੇ ਇਹ ਦਲੀਲ ਮੰਨੀ ਗਈ ਤੇ ਉਹਨਾਂ ਦਾ ਪੁਲਿਸ ਅੱਗੋਂ ਜਿਹੜਾ ਜੀ ਉਹ ਰਿਮਾਂਡ ਨਹੀਂ ਮਿਲਿਆ। ਉਧਰ ਜਿਹੜੇ ਇੱਥੇ ਕੈਨੇਡਾ ਦੀ ਜਿਹੜੀ ਪੁਲਿਸ ਹੈ ਜੀ, RCMP ਦੇ ਕੁਝ ਆਫੀਸਰ ਜਿਹੜੇ ਆ ਜੀ ਇੱਥੇ ਆਏ ਨੇ ਚੰਡੀਗੜ੍ਹ, ਜਿਹੜੇ ਇਸ ਸਾਰੇ ਮਾਮਲੇ ਦੇ ਨਾਲ ਸੰਬੰਧਿਤ ਰਹੇ ਨੇ। ਉਹਨਾਂ ਨੇ ਇੱਥੇ ਚੰਡੀਗੜ੍ਹ ਆ ਕੇ ਜਿਨ੍ਹਾਂ ਅਫਸਰਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਇਸ ਸਾਰੇ ਕੇਸ ਦੀ ਤਫਤੀਸ਼ ਕੀਤੀ ਸੀਗੀ, ਇਸ ਵੇਲੇ ਇੱਕ ਤਾਂ SP ਨੇ ਜੀ ਸਵਰਨ ਸਿੰਘ ਖੰਨਾ, ਉਸ ਟਾਈਮ ਉਹ SHO ਜਿਹੜੇ ਵੀ ਹੁੰਦੇ ਸੀਗੇ ਇੱਥੇ ਧੂਰੀ ਦੇ ਵਿੱਚ ਲੱਗੇ ਹੋਏ ਸੀ। ਉਦੋਂ ਇਹ ਏਰੀਆ ਧੂਰੀ ਥਾਣੇ ਦੇ ਵਿੱਚ ਪੈਂਦਾ ਹੁੰਦਾ ਸੀ। ਤੇ IG ਹੈੱਡਕੁਆਟਰ ਨੇ ਇਸ ਵੇਲੇ ਜਤਿੰਦਰ ਸਿੰਘ ਔਲਖ, ਉਸ ਟਾਈਮ ਉਹ ਸੰਗਰੂਰ ਦੇ ਵਿੱਚ SSP। ਇਹਨਾਂ ਦੋਨਾਂ ਨੂੰ ਜਿਹੜਾ ਵੀ ਉਹ ਸਨਮਾਨ ਕੀਤਾ ਇਸ ਕੇਸ ਨੂੰ ਜਿਹੜਾ ਵੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਹੈਂਡਲ ਕਰਨ ਦੇ ਵਾਸਤੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮੌੜ ਬੰਬ ਧਮਾਕੇ ਦੀ। ਉਸ ਦੇ ਵਿੱਚ ਜਿਹੜੇ ਸ਼ਾਮਲ ਸੀਗੇ ਉਹ ਭਗੌੜੇ ਕਰਾਰ ਦਿੱਤੇ ਗਏ 2 ਸਾਲਾਂ ਬਾਅਦ। ਬਿਲਕੁਲ ਜੀ, ਇਹ ਜਿਹੜਾ ਮਾਮਲਾ ਜੀ ਕਦੇ ਤਾਂ ਜਿਹੜਾ ਜੀ ਛੜੱਪੇ ਮਾਰ ਕੇ ਚੱਲਣਾ ਸ਼ੁਰੂ ਹੋ ਜਾਂਦਾ, ਕਦੇ ਬਿਲਕੁਲ ਜਿਹੜਾ ਜੀ ਉਹ ਠੰਡਾ ਬਸਤੇ ਦੇ ਵਿੱਚ ਇਹਨੂੰ ਜਿਹੜਾ ਉਹ ਪਾ ਦਿੱਤਾ ਜਾਂਦਾ। ਕਾਰਨ ਪਤਾ ਹੀ ਹੈ ਜੀ ਕਿ ਇੱਥੇ ਹਰ ਚੀਜ਼ ਜਿਹੜੀ ਹੈ ਜੀ ਉਹ ਸਿਆਸਤ ਦੇ ਨਾਲ ਜੁੜੀ ਹੋਈ ਆ। ਸਿਆਸਤ ਕਿੱਧਰ ਨੂੰ ਜਾਂਦੀ ਆ ਉਸ ਹਿਸਾਬ ਦੇ ਨਾਲ ਜਿਹੜੇ ਜੀ ਕੇਸ ਆ ਉਹ ਚੱਲਦੇ ਆ, ਕਿਉਂਕਿ ਇਹ ਬੜਾ ਅਹਿਮ ਜਿਹੜਾ ਜੀ ਉਹ ਕੇਸ ਸੀਗਾ। 17 ਦੇ ਵਿੱਚ ਹੋਈਆਂ ਚੋਣਾਂ ਦੇ ਦੌਰਾਨ ਜਿਹੜਾ ਸੀ ਚੋਣਾਂ ਤੋਂ ਕੁਝ ਦਿਨ ਪਹਿਲਾਂ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਧਮਾਕਾ ਜਿਹੜਾ ਸੀਗਾ ਜੀ, ਜਿਹਨੇ ਪੰਜਾਬ ਦਾ ਪੋਲੀਟੀਕਲ ਸਿਨੈਰੀਓ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਸੀਗਾ। ਇੱਕ ਡਰ ਇੱਕ ਭਾਈਚਾਰੇ ਦੇ ਵਿੱਚ ਪਾ ਦਿੱਤਾ ਸੀਗਾ ਇਸ ਬੰਬ ਧਮਾਕੇ ਨੇ। ਜਦੋਂ ਇਹਦੀਆਂ ਤਾਰਾਂ ਖੁੱਲਣੀਆਂ ਸ਼ੁਰੂ ਹੋਈਆਂ ਤੇ ਜਾ ਕੇ, ਕਿਉਂਕਿ ਜੋ ਕੁਛ ਵੀ ਹੋਇਆ ਡੇਰਾ ਜਿਹੜਾ ਵੀ ਉੱਥੇ ਕਿਤੇ ਨਾ ਕਿਤੇ ਨਿਕਲਦਾ, ਚਾਹੇ ਉਹ ਰਾਮਚੰਦਰ ਛੱਤਰਪਤੀ ਦੇ ਕੇਸ ਤੋਂ ਲੈ ਲਓ, ਮੁੜ ਕੇ ਤੁਰੇ ਆਉਂਦੇ ਜਿੰਨਾ ਕੁਛ ਜਿਹੜਾ ਵੀ ਉਹ ਤੁਰਿਆ ਆਉਂਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉਹਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇ, ਉਹਦੇ 'ਚ ਬੰਬ ਧਮਾਕਾ ਜਿਹੜਾ ਵੀ ਇਹ ਸ਼ਾਮਲ ਹੋ ਜਾਂਦਾ। ਮਤਲਬ ਕਿ ਇੰਨਾ ਜਿਹੜਾ ਜੀ ਉਹ ਹੰਕਾਰਿਆ ਹੋਇਆ ਸੀਗਾ ਕਿ ਹਰ ਜੁਰਮ ਦੇ ਪਿੱਛੇ ਜਿਹੜਾ ਜੀ ਉਹ ਨਜ਼ਰ ਆਉਂਦਾ। ਜਦੋਂ ਇਹਦੀਆਂ ਵੀ ਤਾਰਾਂ ਜਿਹੜੀਆਂ ਜੀ ਡੇਰੇ ਦੇ ਨਾਲ ਜੁੜੀਆਂ ਤੇ ਫਿਰ ਰੋਕ ਲਈ ਗਈ, ਕਿਉਂਕਿ ਹਰ ਚੀਜ਼ ਜਿਹੜੀ ਕੀਤੀ ਜਾ ਰਹੀ ਹੈ ਨਾ ਵੋਟਾਂ ਦੇ ਹਿਸਾਬ ਦੇ ਨਾਲ ਕੀਤੀ ਜਾ ਰਹੀ ਹੈ। 2 ਸਾਲ ਬੀਤਣ ਤੋਂ ਬਾਅਦ ਇਹਦੇ ਵਿੱਚ ਜਿਹੜੇ ਅਦਾਲਤ ਨੇ ਹੁਣ ਇਹਨੂੰ ਜਿਹੜਾ ਜੀ ਭਗੌੜੇ ਐਲਾਨ ਕੀਤਾ, ਕਿਉਂਕਿ ਅਦਾਲਤ ਨੇ ਭਗੌੜੇ ਉਦੋਂ ਐਲਾਨ ਕਰਨਾ ਹੁੰਦਾ ਜਦੋਂ ਪੁਲਿਸ ਇਹਦੇ ਉੱਤੇ ਕਾਰਵਾਈ ਜਿਹੜੀ ਦੀ ਕਰੇ। ਪਹਿਲਾਂ ਪੁਲਿਸ ਦੀ ਜਿਹੜੀ ਢਿੱਲ ਮੱਠ ਉਹ ਸਾਹਮਣੇ ਜਿਹੜੀ ਉਹ ਨਜ਼ਰ ਆਉਂਦੀ ਸੀਗੀ। ਪੁਲਿਸ 2 ਸਾਲਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਇਹਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਹੀ ਨਹੀਂ ਲੱਭ ਸਕੀ, ਜਦੋਂ ਕਿ ਹਾਲੇ ਤੱਕ ਇਹਨਾਂ ਦਾ ਕੋਈ ਪਤਾ ਜਿਹੜਾ ਜੀ ਉਹ ਨਹੀਂ ਲੱਗ ਸਕਿਆ। ਗੁਰਤੇਜ ਸਿੰਘ, ਅਵਤਾਰ ਸਿੰਘ ਤੇ ਅਮਰੀਕ ਸਿੰਘ, ਇਹਨਾਂ ਨੂੰ 31 ਜਨਵਰੀ 2017 ਨੂੰ ਮੌੜ ਦੇ ਵਿੱਚ ਹੋਏ ਬੰਬ ਧਮਾਕੇ ਤੇ ਬਾਅਦ ਜਿਹੜਾ ਜੀ ਭਗੌੜਾ ਕਰਾਰ ਜਿਹੜਾ ਜੀ ਉਹ ਦਿੱਤਾ ਗਿਆ। ਹੁਣ ਇਹਨਾਂ ਦੇ ਇਸ਼ਤਿਹਾਰ ਜਿਹੜੇ ਆ ਜੀ ਉਹ ਅਦਾਲਤ ਨੇ ਲਾਏ ਆ। ਜਿਹੜੀ SIT ਆ ਉਹਨੂੰ ਹੁਣ ਤੱਕ ਇਹਨਾਂ ਦੇ ਹੁਲੀਆ ਦਾ ਹੀ ਨਹੀਂ ਪਤਾ ਸੀਗਾ। ਬਹੁਤ ਤਰੱਦਦ ਕਰਨ ਤੋਂ ਬਾਅਦ ਪੁਲਿਸ ਦੇ ਹੱਥ ਇਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ। ਇਹ ਤਿੰਨੋਂ ਜਿਹੜੇ ਮੁਲਜ਼ਮ ਨੇ ਇਹ ਨਪੁੰਸਕ ਨੇ ਜੀ, ਜਿਹੜਾ ਉਹ ਕੇਸ ਚੱਲ ਰਿਹਾ ਨਪੁੰਸਕਤਾ ਵਾਲਾ, ਉਹ ਵੀ ਇੱਥੇ ਜਿਹੜਾ ਜੀ ਉਹ ਜੁੜਿਆ ਹੋਇਆ। ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਫੋਨ ਦੀ ਵਰਤੋਂ ਨਹੀਂ ਕਰ ਰਿਹਾ। ਇਹਨਾਂ ਨੇ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੇ ਨਾਲ ਕੋਈ ਸੰਪਰਕ ਜਿਹੜਾ ਉਹ ਨਹੀਂ ਰੱਖਿਆ। ਅਮਰੀਕ ਸਿੰਘ ਨੂੰ ਅਖੀਰਲੀ ਵਾਰ ਪੰਚਕੂਲਾ ਦੇ ਵਿੱਚ 25 ਅਗਸਤ 17 ਨੂੰ ਡੇਰਾ ਮੁਖੀ ਦੇ ਨਾਲ ਵੇਖਿਆ ਗਿਆ ਸੀ। ਉਦੋਂ ਬਾਅਦ ਉਹ ਫਰਾਰ ਹੋ ਗਿਆ। ਇਹ ਤਿੰਨੋਂ ਡੇਰਾ ਸਿਰਸਾ ਚਲੇ ਗਏ, ਨਪੁੰਸਕ ਬਣਾ ਦਿੱਤੇ ਗਏ ਔਰ ਉਹਨਾਂ ਦੀ ਡੇਰਾ ਰਵਾਇਤਾਂ ਦੇ ਅਨੁਸਾਰ ਸਾਰੇ ਰਿਸ਼ਤੇ ਨਾਤੇ ਜਿਹੜੇ ਸੀਗੇ ਜੀ ਉਹ ਖਤਮ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਹਨਾਂ ਨੇ ਆਪਣੇ ਹੁਲੀਏ ਬਦਲ ਲਏ ਆ। SIT ਨੇ ਮੁਲਜ਼ਮਾਂ ਦੀ ਜਾਇਦਾਦ ਦੇ ਬਾਰੇ ਪੜਤਾਲ ਕੀਤੀ ਪਰ ਕਿਧਰੋਂ ਕੋਈ ਬੈਂਕ ਖਾਤਾ ਨਹੀਂ ਲੱਭਿਆ।
ਹਾਈ ਕੋਰਟ ਦੇ ਵਿੱਚ ਬੰਬ ਧਮਾਕੇ ਸੰਬੰਧੀ ਪਟੀਸ਼ਨ ਦਾਇਰ ਹੋਈ ਸੀ, ਜਿਹਦੀ ਸੁਣਵਾਈ 26 ਫਰਵਰੀ ਨੂੰ ਹੈ। ਔਰ ਇਹ ਉਦੋਂ ਪਹਿਲਾਂ ਜਿਹੜੀ ਵੀ ਕਾਰਵਾਈ ਸ਼ਾਇਦ ਜਿਹੜੀ ਪੁਲਿਸ ਨੇ ਹੁਣ ਤੇਜ਼ ਕਰਕੇ ਹਾਈ ਕੋਰਟ ਦੇ ਵਿੱਚ ਇਹ ਸਬਮਿਟ ਕਰਨ ਦੇ ਵਾਸਤੇ ਜਿਹੜਾ ਜੀ ਉਹ ਲਾਈ ਹੈ, ਤੇ ਅਸੀਂ ਇਹਦੇ ਉੱਤੇ ਕਾਰਵਾਈ ਕਰ ਰਹੇ ਹਾਂ ਜੀ। ਤੇ ਅਖੀਰ ਦੇ ਵਿੱਚ ਚੰਡੀਗੜ੍ਹ ਏਅਰਪੋਰਟ ਦੀ ਜੇ ਗੱਲ ਕਰੀਏ ਤਾਂ ਉਹ 1 ਤਰੀਕ ਤੋਂ 24 ਘੰਟੇ ਆਪਰੇਟ ਹੋ ਸਕੇਗਾ। ਪੰਜਾਬ ਦੇ ਪੜ੍ਹ ਰਿਹਾ ਸੀਗਾ ਜੀ, ਕੋਈ ਕਹਿ ਰਿਹਾ ਸੀਗਾ ਕਿ ਜਿਹੜੀਆਂ ਇੰਟਰਨੈਸ਼ਨਲ ਜਿਹੜਾ ਵੀ ਏਅਰਪੋਰਟ ਦਿੱਤਾ ਜਾਵੇ ਜਲੰਧਰ ਦੇ ਨੇੜੇ ਜਿਹੜਾ ਜੀ ਉਹ ਬਣੇ। ਮੁਸ਼ਕਲ ਇਹ ਆ ਜਾਂ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਦੋ ਵਧੀਆ ਜਿਹੜੇ ਚੱਲ ਸਕਦੇ ਉਹ ਇੰਟਰਨੈਸ਼ਨਲ ਏਅਰਪੋਰਟ ਨੇ, ਇੱਕ ਅੰਮ੍ਰਿਤਸਰ ਦਾ ਹੈ, ਇੱਕ ਜਿਹੜਾ ਜੀ ਉਹ ਚੰਡੀਗੜ੍ਹ ਦਾ ਹੈ। ਇਹ ਦੋਨੋਂ ਏਅਰਪੋਰਟ ਜਿਹੜੇ ਜੀ ਇੰਨੇ ਪੈਸੇ ਲਾ ਕੇ ਬਣੇ ਨੇ। ਪੰਜਾਬ ਏਡਾ ਸੂਬਾ ਨਹੀਂ ਹੈਗਾ ਕਿ ਉੱਥੇ ਇੰਟਰਨੈਸ਼ਨਲ ਜਿਹੜਾ ਜੀ ਉਹ ਲਿਖ ਕੇ ਏਅਰਪੋਰਟ ਬਣਾ ਦਿੱਤਾ ਜਾਵੇ ਤੇ ਉਹ ਸਾਰੇ ਦੇ ਸਾਰੇ ਜਿਹੜੇ ਜੀ ਉਹ ਚੱਲ ਸਕਦੇ ਆ। ਜੇ ਇਹ ਜਿਹੜੇ ਜੀ ਦੋ ਹੀ ਚੱਲਦੇ ਆ ਤੇ ਬਹੁਤ ਵੱਡੀ ਗੱਲ ਹੋਊਗੀ ਪ੍ਰਵਾਸੀ ਜਿਹੜੇ ਪੰਜਾਬੀ ਨੇ ਉਹਨਾਂ ਦੇ ਵਾਸਤੇ। ਜਿਹੜੇ ਆਮ ਆਦਮੀ ਪਾਰਟੀ ਹੈ ਜੀ ਉਹਦੇ ਆਗੂ ਭਗਵੰਤ ਮਾਨ ਹੋਰਾਂ ਨੇ ਜਿਹੜੀ ਪਰਸੋਂ ਇਹ ਬਿਆਨ ਜਿਹੜਾ ਦਿੱਤਾ ਸੀਗਾ ਕਿ ਕੈਨੇਡਾ ਦੇ 2 ਸ਼ਹਿਰਾਂ ਤੋਂ ਜਿਹੜੀ ਏਅਰ ਕੈਨੇਡਾ ਹੈ ਉਹਨੇ ਚੰਡੀਗੜ੍ਹ ਦੇ ਵਿੱਚ ਆਪਰੇਟ ਕਰਨ ਦੇ ਵਾਸਤੇ ਜਿਹੜੀ ਜੀ ਪਰਮਿਸ਼ਨ ਮੰਗੀ ਹੈ, ਪਰ ਪਰਮਿਸ਼ਨ ਜਿਹੜੀ ਉਹ ਮਿਲ ਨਹੀਂ ਰਹੀ। ਐਕਸਪੋਰਟ ਤੇ ਵੈਨਕੂਵਰ ਤੋਂ ਹੈ ਜੀ ਫਲਾਈਟ ਜਿਹੜੀਆਂ ਮਿਲ ਕਿਉਂ ਨਹੀਂ ਰਹੀ? ਸਭ ਨੂੰ ਪਤਾ ਜੀ ਬਹੁਤ ਵੱਡਾ ਇੱਕ ਮਾਫੀਆ ਹੈ ਇਹਦੇ ਪਿੱਛੇ ਜਿਹੜਾ ਇਹਨਾਂ ਏਅਰਪੋਰਟਾਂ ਨੂੰ ਚੱਲਣ ਨਹੀਂ ਦੇਣਾ ਚਾਹੁੰਦਾ। ਜਿਉਂ ਤੁਸੀਂ ਕ੍ਰਾਸ ਕਰ ਲਓ ਸ਼ੰਭੂ ਬਾਰਡਰ ਤੇ ਬੂਰਥਲ ਤੱਕ ਜਿਹੜਾ ਜੀ ਉਹ ਬੈਠਾ। ਇਹਦੇ ਵਿੱਚ ਵੱਡੇ ਪਰਿਵਾਰ ਦੀਆਂ ਬੱਸਾਂ ਵਾਲੇ ਵੀ ਸ਼ਾਮਲ ਆ, ਇਹਦੇ ਵਿੱਚ ਢਾਬਿਆਂ ਵਾਲੇ ਵੀ ਜਿਹੜੇ ਜੀ ਉਹ ਸਾਰੇ ਦੇ ਸਾਰੇ ਸ਼ਾਮਲ ਹੈ। ਬਹੁਤ ਵੱਡਾ ਇਹ ਜਿਹੜਾ ਜੀ ਉਹ ਮਾਫੀਆ ਹੈ। ਪਰ ਹੁਣ ਇੰਨਾ ਜ਼ਰੂਰ ਹੈ ਜੀ ਕਿ ਫੈਸਿਲਿਟੀਜ਼ ਵਾਈਜ਼ ਜਿਹੜਾ ਅੰਮ੍ਰਿਤਸਰ ਦਾ ਏਅਰਪੋਰਟ ਹੈ ਉਹਨੂੰ ਤੁਸੀਂ 19-21 ਨਹੀਂ ਕਹਿ ਸਕਦੇ ਕਿ ਦੂਜੇ ਏਅਰਪੋਰਟਾਂ ਦੇ ਨਾਲੋਂ ਉਹ 19 ਹੈ। ਇਸੇ ਤਰੀਕੇ ਦੇ ਨਾਲ ਚੰਡੀਗੜ੍ਹ ਦਾ ਵੀ ਜਿਹੜਾ ਏਅਰਪੋਰਟ ਹੈ ਉਹ ਵੀ 19-21 ਵਾਲੀ ਜਿਹੜੀ ਜੀ ਉਹ ਗੱਲ ਨਹੀਂ ਹੈ। ਹੁਣ ਜਿਹੜੀ ਅਦਾਲਤ ਹੈ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਲਗਾਤਾਰ ਇਹਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸਦੀ ਹੈ, ਉੱਥੇ ਹੁਣ ਜਿਹੜਾ ਇਹ ਗੱਲ ਆਖੀ ਗਈ ਆ ਏਅਰਪੋਰਟ ਅਥਾਰਟੀ ਦੇ ਵੱਲੋਂ ਕਿ ਜਿਹੜਾ ਚੰਡੀਗੜ੍ਹ ਦਾ ਏਅਰਪੋਰਟ ਹੈ ਇੱਥੇ ਹੁਣ 24 ਘੰਟੇ ਜਿਹੜੀਆਂ ਫਲਾਈਟ ਨੇ ਉਹ ਆਪਰੇਟ ਹੋ ਸਕਣਗੀਆਂ 1 ਅਪ੍ਰੈਲ ਤੋਂ। ਇਹ ਜਿਹੜਾ ਜੀ ਆਖਿਆ ਗਿਆ ਕਿ ਜਿਹੜੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11:30 ਵਜੇ ਤੱਕ ਆਵਾਜਾਈ ਜਿਹੜੀ ਜਹਾਜ਼ਾਂ ਦੀ ਸ਼ੁਰੂ ਹੋ ਜੂਗੀ। ਇੱਥੇ ਜਿਹੜੀ ਟਾਟਾ SED ਦੇ ਵੱਲੋਂ ਜਿਹੜਾ ਲਾਈਟਿੰਗ ਦਾ ਕੰਮ ਹੈ ਉਹ ਆਪਣੇ ਮਿੱਥੇ ਸਮੇਂ ਤੋਂ ਮੂਹਰੇ ਜਿਹੜਾ ਜੀ ਉਹ ਚੱਲ ਰਿਹਾ ਔਰ 15 ਮਾਰਚ ਤੱਕ ਇਹ ਪੂਰਾ ਹੋ ਜਾਊਗਾ। ਇਹਦਾ 1 ਹਫ਼ਤਾ ਜਿਹੜਾ ਜੀ ਟਰਾਇਲ ਕੀਤਾ ਜਾਊਗਾ। ਉਸ ਤੋਂ ਬਾਅਦ ਇਹ ਏਅਰਪੋਰਟ ਜਿਹੜਾ ਚੰਡੀਗੜ੍ਹ ਵਾਲਾ ਉਹ 24 ਆਵਰਸ ਆਪਰੇਟ ਕਰਨ ਦੇ ਵਾਸਤੇ ਅਵੇਲੇਬਲ ਜਿਹੜਾ ਜੀ ਉਹ ਹੋਊਗਾ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਉਹ ਦਿੱਲੀ ਤੇ ਮੁੰਬਈ ਦੇ ਵਾਸਤੇ ਰਾਤ 11:30 ਵਜੇ ਤੇ ਸਵੇਰੇ 5:30 ਵਜੇ ਜਾਂ 6 ਵਜੇ ਜਿਹੜੀਆਂ ਟੇਕ ਆਫ ਦੇ ਵਾਸਤੇ ਉਹਨਾਂ ਨੇ ਤਜਵੀਜ਼ਾਂ ਜਿਹੜੀਆਂ ਜੀ ਉਹ ਦਿੱਤੀਆਂ ਹੋਈਆਂ ਨੇ, ਕਿਉਂਕਿ ਇੱਥੇ ਅਨਫ ਜਹਾਜ਼ਾਂ ਦੀ ਪਾਰਕਿੰਗ ਜਿਹੜੀ ਹੈ ਜੀ ਉਹ ਹੈਗੀ ਆ, ਜਿਹਦੇ ਕਰਕੇ ਇਹ ਏਅਰਲਾਈਨ ਜਿਹੜੀਆਂ ਜੀ ਉਹ ਦੇਰ ਰਾਤ ਨੂੰ ਲੈਂਡਿੰਗ ਕਰਵਾ ਕੇ ਇੱਥੇ ਪਾਰਕ ਕਰਕੇ ਅਰਲੀ ਮਾਰਨਿੰਗ ਜਿਹੜੀਆਂ ਜੀ ਉਹ ਫਲਾਈਟ ਸ਼ੁਰੂ ਕਰ ਸਕਦੀਆਂ ਨੇ। ਪਰ ਦੂਸਰਾ ਜਿਹੜੀਆਂ ਫਲਾਈਟਸ ਇੰਟਰਨੈਸ਼ਨਲ ਆਉਂਦੀਆਂ ਨੇ ਜੀ ਉਹ ਬਹੁਤੀਆਂ ਰਾਤ ਨੂੰ ਉਤਰਦੀਆਂ ਨੇ। ਇਹ ਵੀ ਇੱਕ ਬਹਾਨੇਬਾਜ਼ੀ ਜਿਹੜੀ ਜੀ ਉਹ ਪਹਿਲਾਂ ਚੱਲਦੀ ਰਹੀ ਹੈ ਕਿ ਇੱਥੇ ਰਾਤ ਨੂੰ ਫਲਾਈਟ ਜਿਹੜੀਆਂ ਉਹ ਨਹੀਂ ਉਤਰ ਸਕਦੀਆਂ। ਇਹ ਵੀ ਹੁਣ ਜਿਹੜੀ ਇੱਕ ਗਲਿਚ ਸੀਗੀ ਜੀ ਉਹ ਨਿਕਲ ਜਾਊਗੀ 1 ਅਪ੍ਰੈਲ ਤੋਂ, ਔਰ 24 ਘੰਟੇ ਇਹ ਏਅਰਪੋਰਟ ਜਿਹੜਾ ਜੀ ਉਹ ਆਪਰੇਟ ਕਰ ਸਕੂਗਾ। ਹੁਣ ਵੀ ਕੋਈ ਅਗਲਾ ਬਹਾਨਾ ਲੱਭਿਆ ਜਾਊਗਾ, ਇਹ ਇੰਤਜ਼ਾਰ ਹੀ ਕਰਨਾ ਪਊਗੀ। ਬਿਲਕੁਲ ਜੀ, ਲੋਕਾਂ ਨੂੰ ਬਹੁਤ ਸੌਖ ਹੋ ਜਾਊਗੀ ਜੇ ਫਲਾਈਟਾਂ ਇੱਥੇ ਉਤਰਨਗੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।